अस्सलाम वालेकुम जी। ਤੁਹਾਡਾ ਭਰਾ ਜਵੇਦੀ ਕਬਾ ਚੱਠਾ ਪੰਜਾਬੀ ਸਾਂਝਾਂ ਤੋਂ ਅੱਜ ਮੇਰੀ ਸਾਂਝਾਂ ਤੇ ਮੈਂ ਅੱਜ ਅਸੀਂ ਖਾਨਪੁਰ ਆਏ। ਇੱਕ ਸਾਡੇ ਨਿੱਕੇ ਵੀਰ ਕੋਲ ਆਏ ਸੀ। ਇਹਸਾਨ ਸਾਹਿਬ ਨੇ, ਸਾਡੇ ਰਾਣਾ ਇਹਸਾਨ ਸਾਹਿਬ, ਮਿੱਠੇ ਤੇ ਬੜੇ ਪਿਆਰੇ ਸਾਡੇ ਭਰਾ ਨਿੱਕੇ। ਤੇ ਅੱਜ ਕੁਦਰਤੀ ਆਉਣ ਹੋਇਆ ਕਿਸੇ ਵਜ੍ਹਾ ਤੋਂ, ਸਾਡੀ ਬੜੀ ਖਿਦਮਤ ਕੀਤੀ। ਹੁਣ ਮੇਰਾ ਸਮਾਨ ਕੋਈ ਚੁੱਕ ਦਿੱਤਾ ਜਿਹੜਾ ਵੀਰਾ ਸਾਡੀ ਸੋਚ ਨਹੀਂ ਆ ਗਿਆ, ਸਾਨੂੰ ਉਹ ਵੀ ਖਵਾਇਆ ਨਾ। ਅੱਜ ਇੰਨਾ ਪਿਆਰ ਕਰਨ ਵਾਲੇ ਸਾਡਾ ਭਰਾ ਸਾਡੇ ਐਡੇ, ਮੈਂ ਇਹਨਾਂ 'ਚੋਂ ਅਫਸਰਾਂ ਦੀ ਗੱਲ ਨਹੀਂ ਵੇਖੀ। ਇਹਨਾਂ ਨੇ ਅੱਜ SDO ਨੇ, ਕੱਲ੍ਹ ਐਕਸੀਨ ਬਣਨਾ, ਫਿਰ SC ਬਣਨਾ, ਫਿਰ ਚੀਫ ਬਣਨਾ। ਉਦੋਂ ਸ਼ਾਇਦ ਸਾਨੂੰ ਭੁੱਲ ਜਾਣ, ਪਤਾ ਨਹੀਂ, ਲੇਕਿਨ ਇਹਨਾਂ ਦੀ ਜਿਹੜੀ ਪਿਆਰ ਨੂੰ ਦੱਸਦਾ ਪਿਆਰ ਕਿ ਨਹੀਂ, ਖਾਨਦਾਨੀ ਲੋਕ ਨੇ। ਤੇ ਅੱਲਾਹ ਤਾਲਾ ਇਹਨਾਂ ਦੇ ਤੇ ਆਪਣਾ ਸ਼ਫਕਤ ਦਾ ਸਾਇਆ ਰੱਖੇ। ਇਹ ਚੰਗੇ ਕਿਤੇ ਪਿਓ ਦੇ ਪੁੱਤਰ ਨੇ। ਪੰਜਾਬੀ ਵਿੱਚ ਅਸੀਂ ਇਹ ਗੱਲ ਕਰਨੇ ਆ ਕਿਉਂਕਿ ਇਹ ਪੰਜਾਬੀ ਨੂੰ ਸਮਝਦੇ ਵੀ ਆ ਰਹੇ, ਲੇਕਿਨ ਮੈਂ ਖਿਆਲ ਇੰਟਰਸਟ ਘੱਟ, ਪੜ੍ਹੇ ਲਿਖੇ ਬੰਦੇ ਨੇ ਅੱਜ ਕੱਲ੍ਹ ਇੰਗਲਿਸ਼ ਵੀ ਤੇ ਉਰਦੂ ਵੀ ਸਾਰਾ ਚੱਲਦਾ ਹੈ। ਲੇਕਿਨ ਅਸੀਂ ਜਿਹੜੇ ਆ ਗਿਆ, ਅਸੀਂ ਠੇਠ ਪੰਜਾਬੀ, ਚੱਲ ਵੀ ਮੇਰਾ ਪੰਜਾਬੀ ਹੈ ਤੇ ਖੁਦ ਪੰਜਾਬੀ ਸਮਝਦੇ ਵੀ, ਬੋਲਦੇ ਵੀ ਨੇ। ਲੇਕਿਨ ਸਾਡਾ ਜਿਹੜਾ ਇੱਕ ਰੂਟੀਨ ਰਹਿਤ ਸ਼ਤਲ ਬਣ ਗਈ, ਸਾਡੀ ਬਹਿਣ ਖਲੋਣ ਬਣ ਗਿਆ ਦਫ਼ਤਰਾਂ ਵਿੱਚ ਜਾਣ ਆਉਣ। ਪੜ੍ਹੇ ਲਿਖੇ ਲੋਕਾਂ ਨਾਲ ਫਿਰ ਉੱਥੇ ਉਰਦੂ ਵੀ ਬੋਲਣੀ ਪੈਂਦੀ, ਇੰਗਲਿਸ਼ ਵੀ ਬੋਲਣੀ ਪੈਂਦੀ ਆ। ਉਹਨਾਂ ਦੇ ਮੁਤਾਬਕ ਬੰਦਾ ਜਿਹੋ ਜਿਹਾ ਗੱਲ ਵੀ ਕਰਨੀ ਪੈਂਦੀ ਹੈ। ਤੇ ਅੱਜ ਇਹਨਾਂ ਨੂੰ ਥੋੜ੍ਹਾ ਪੁੱਛਾਂਗੇ ਕਿ ਤੁਸੀਂ ਕਿਹੜੇ ਸੰਨ 'ਚ ਇੰਜੀਨੀਅਰਿੰਗ ਕੀਤੀ, ਤੁਸੀਂ ਕਿੱਥੋਂ ਸਿੱਖਿਆ, ਤੇ ਤੁਸੀਂ ਇਹ ਤੁਹਾਡੀ ਪਿਆਰ ਮੁਹੱਬਤ, ਤੁਹਾਡਾ ਜਿਹੜਾ ਖਲੂਸ ਹੈ, ਤੁਹਾਡਾ ਜਿਹੜਾ ਇਹ ਇੰਨਾ ਹੱਥੀਂ ਸਭ ਤੋਂ ਕੁਝ ਹੋਇਆ। ਮੈਂ ਦੱਸਣ ਭੁੱਲ ਗਿਆ, ਸਾਨੂੰ ਇਹਨਾਂ ਨੇ ਕਾਫੀ ਪਿਆਈ ਜਿਹੜੀ ਅਸੀਂ, ਮੈਂ ਬਹੁਤ ਦੇਰ ਬਾਅਦ ਪੀਤੀ, ਪਹਿਲੇ ਪੀਤੀ ਸੀ ਤੇ ਉਹ ਵੀ ਕਾਫੀ ਆ ਬੰਦਾ ਬਣਾ ਨਹੀਂ ਸਕਦਾ। ਉਹ ਬੜੀ ਮਿਹਨਤ ਮੰਗਦੀ, ਉਹ ਕਾਫੀ ਜਿਹੜਾ ਖਰਚਾ ਨਹੀਂ ਹੁੰਦਾ, ਜਿਹੜੀ ਮਿਹਨਤ ਮਿਲਿਆ ਹੈ। ਜਾਂ ਤੁਸੀਂ ਕਿਤੇ ਯੂਨੀਵਰਸਿਟੀ ਜਾ ਕੇ, ਜਾਂ ਤੁਹਾਨੂੰ ਸੁਹਬਤ ਅਸੀਂ ਮਿਲੀ ਆ, ਜਾਂ ਤੁਹਾਡਾ ਮਤਲਬ ਕੋਈ ਕੁਦਰਤੀ ਸਲੀਅਤ ਤੁਹਾਡੇ 'ਚ ਪਾਈ ਜਾਂਦੀ ਹੈ। ਬਾਜੀ ਇਹ ਤੇ ਅੱਲਾਹ ਪਾਕ ਦੀ ਤਰਫੋਂ ਹੈ ਜੋ ਹੈ। ਨੀਅਤ ਬੜੀ, ਇਹ ਤੇ ਬੜੀ ਵੱਡੀ ਦੇਣ ਅੱਲਾ ਦੀ। ਬਿਲਕੁਲ ਜਿਹੜਾ ਦੇਖੋ ਜੀ, ਅੱਲਾਹ ਦਾ ਕਰਮ ਹੈਗਾ। ਜਿਸ ਤਰ੍ਹਾਂ ਇਹ ਅਫਸਰ ਹੈ ਸਾਡੇ, ਇਹ ਨਾ ਵੀ ਚਾਹ ਪਿਆਉਂਦੇ, ਫਿਰ ਮੈਂ ਕੀ ਕਰਨਾ ਇਹਨਾਂ ਦਾ। ਨਹੀਂ ਚੱਠਾ ਗੱਲ ਸਿਰਫ ਹੈਗੀ ਹੈ ਕਿ ਇਹ ਚੀਜ਼ ਜਿਹੜੀ ਹੈ ਨਾ, ਇਹ ਅਫਸਰੀ ਜਮਤਾਂ ਦੀ ਗੱਲ ਨਹੀਂ, ਸਿਰਫ ਇੱਕ ਨਾ ਖਾਨਦਾਨੀ ਲੋਕਾਂ ਦੇ ਉੱਤੇ, ਜਿਨ੍ਹਾਂ ਨੂੰ ਇੱਕ ਕੀ ਕਹਿੰਦੇ ਹੁੰਦੇ, ਕੰਨ ਪਏ ਹੁੰਦੇ ਨਾ। ਸਾਡੇ ਪੰਜਾਬੀ ਮਿਸਾਲ ਹੈ, ਕਿਆ ਬਾਤ ਹੈ, ਕਿਆ ਬਾਤ। ਢੱਗੇ ਨੂੰ ਜਿਹੜਾ ਨਾ, ਮਤਲਬ ਆਪਣਾ ਜੂੜੇ ਤੇ ਜੂਏ ਦੀ ਖਿਨਾ ਤੇ ਉਹਦੇ ਕੰਨ ਪੈ ਜਾਂਦਾ, ਇੱਥੇ ਨੂੰ ਜਗ੍ਹਾ ਸੁੱਜ ਜਾਂਦੀ ਹੈ ਤੇ ਬਣ ਜਾਂਦਾ। ਉਹਨੂੰ ਕਹਿੰਦੇ ਕੰਨ ਪੈਣਾ ਵੀ, ਅਸੀਂ ਤੇ ਜੁੱਤੇ ਰਹੇ ਹਾਂ, ਅਸੀਂ ਤੇ ਦੋਸਤਾਂ ਦੀ, ਮਹਿਮਾਨਾਂ ਦੀ ਆ ਕੇ ਦੀ ਖਿਦਮਤ ਕਰਨ ਵਾਲੇ ਲੋਕ ਨੇ। ਇਹਨਾਂ ਨੂੰ ਕੰਨ ਪੈ ਲੱਗਦੇ ਮੈਨੂੰ, ਇਹ ਵੱਡੇ ਵੀ ਇੰਝ ਕਰਦੇ, ਇਹਨਾਂ ਨੂੰ ਗਾ ਯਾਦ ਕਿ ਮਹਿਮਾਨ ਨਵਾਜ਼ੀ। ਵਾਹ ਜੀ ਵਾਹ। ਅੱਲਾਹ ਤਾਲਾ ਫਰਮਾਇਆ, ਬਸ ਤਰ੍ਹਾਂ ਦੀ ਹਦੀਸ ਹੈਗੀ ਕਿ ਜੇ ਤੁਸੀਂ ਚਾਹੁੰਦੇ ਹੋ ਰਿਜ਼ਕ ਵਸੀਹ ਹੋਵੇ ਤੇ ਦਸਤਰਖਾਨ ਆਪਣਾ ਖੁੱਲਾ ਕਰ ਦਿਓ, ਸੁਭਾਨ ਮਹਿਮਾਨ ਨਵਾਜ਼ੀ ਵਧਾ ਦਿਓ, ਆਏ ਕਿ ਦੀ ਚਾਹ ਪਾਣੀ ਚਾਹ ਸੇਵਾ ਚੰਗੀ ਕਰ ਦਿਓ, ਤੇ ਤੁਹਾਡਾ ਦਸਤਰਖਾਨ ਖੁੱਲਾ ਹੈ, ਤੁਹਾਨੂੰ ਭੁੱਖ ਹੀ ਕੋਈ। ਅੱਜ ਇਹਨਾਂ ਦੇ ਭਰਾਵਾਂ 'ਚ ਪਾਈ ਆ। ਇੰਜੀਨੀਅਰ ਤੁਸੀਂ ਕਦੋਂ ਕੀਤੀ? ਚੱਠਾ ਸਾਹਿਬ ਮੈਂ ਇੰਜੀਨੀਅਰਿੰਗ ਸਨ 2020 ਦੇ ਅੰਦਰ ਗ੍ਰੈਜੂਏਸ਼ਨ ਕੀਤੀ UT ਲਾਹੌਰ ਤੋਂ। ਓਏ ਹੋਏ ਹੋਏ, ਬੜੀ ਯੂਨੀਵਰਸਿਟੀ ਨੇ ਮਾਸ਼ਾਅੱਲਾ। ਵਾਹ ਜੀ ਮਾਸ਼ਾਅੱਲਾ ਜੀ। ਬੜੀ ਟਾਪ ਯੂਨੀਵਰਸਿਟੀ ਸਾਡੇ ਪੰਜਾਬ ਦੇ ਵਿੱਚ, ਬਲਕਿ ਪਾਕਿਸਤਾਨ ਲੈਵਲ ਤੇ, ਬਲਕਿ ਵਰਲਡ ਲੈਵਲ ਤੇ। ਕੀ ਖਿਆਲ ਤੁਹਾਡਾ? ਬਿਲਕੁਲ ਜੀ। 20 ਤੁਸੀਂ ਫਾਰਗ ਹੋ ਗਏ? ਫਾਰਗ ਹੋ ਗਏ ਸੀ। ਤੇ ਫਸਟ ਡਿਪਾਰਟਮੈਂਟ ਕਿੱਥੇ ਹੋਈ ਹੈ? ਮੈਂ ਜਨਾਬ ਇਸ ਤੋਂ ਪਹਿਲੇ ਇੱਕ ਕੰਸਲਟੈਂਟ ਦੇ ਨਾਲ ਨੌਕਰੀ ਕੀਤੀ ਡੈਮਸ ਦੇ ਉੱਤੇ, AC। ਅੱਛਾ, ਠੀਕ ਹੋ ਗਿਆ। ਠੀਕ ਹੈ। ਤੇ ਉੱਥੇ ਅਲਹਮਦੁਲਿਲਾ ਕਾਫੀ ਬੜੇ ਪ੍ਰੋਜੈਕਟ ਦੇ ਉੱਤੇ ਜਿਹੜਾ ਨਾ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਖੁਸ਼ਨਸੀਬੀ ਹੈ ਮੇਰੀ। ਤੇ ਉਸ ਤੋਂ ਬਾਅਦ ਜਨਾਬ ਅਲਹਮਦੁਲਿਲਾ ਤੁਹਾਡੇ ਮਹਿਕਮੇ 'ਚ ਹੈਗੇ ਆ 2 ਸਾਲ ਤੋਂ। ਨਹੀਂ ਜੀ, ਤੁਸੀਂ ਜਿਹੜੀ ਗੱਲ ਦੱਸਦੀ ਨਾ ਵੀ ਮੈਂ ਪਹਿਲੇ ਕੰਸਲਟੈਂਟ ਕੰਮ ਕਰਕੇ ਆਇਆ, ਤੇ ਜਿਹੜਾ ਕੰਮ ਕਰਕੇ ਕੰਟਰੈਕਟਰ ਅੱਛੇ ਨਾ, ਅੱਛੀ ਫਰਮ 'ਚ ਜਾਂ ਕੰਸਲਟੈਂਟ 'ਚ ਕੰਮ ਕਰਕੇ ਆਇਆ ਹੋਵੇ ਨਾ, ਉਹ ਮਹਿਕਮੇ ਮਾਰ ਨਹੀਂ ਖਾਂਦਾ। ਮਹਿਕਮੇ ਦੇ ਕੀ ਕੰਮ ਚੈੱਕ ਕਰਨਾ ਹੁੰਦਾ ਨਾ, ਕੰਸਲਟੈਂਟ ਹੱਥੀਂ ਕੰਮ ਕਰਾਉਂਦੀ ਆ, ਹੱਥੀਂ ਕਰਦੇ ਮਤਲਬ ਸਾਰਾ। ਬਿਲਕੁਲ ਜੀ। ਜਦੋਂ ਬੰਦਾ ਇਹ ਚੀਜ਼ ਤੋਂ ਲੰਘਦਾ ਨਾ, ਪ੍ਰੈਕਟੀਕਲ ਜਿਹੜਾ ਹੁੰਦਾ ਹੈ, ਆਂਦੇ ਤਜਰਬਾ ਹੁਨਰ ਦਾ ਮਤਾਜ ਹੈ ਨਾ। ਬਿਲਕੁਲ ਜੀ। ਹੁਨਰ ਉੱਥੇ ਕੰਮ ਨਹੀਂ ਕਰਦਾ। ਤੁਸੀਂ ਆਮ ਇੱਕ ਮਿਸਤਰੀ ਵੇਖ ਲਓ, ਬਿਲਕੁਲ ਜੀ, ਸਿਆਣਾ ਮਿਸਤਰੀ, ਸਹੀ ਗੱਲ ਹੈ। ਉਹਦੀ ਤੁਸੀਂ ਕਾਰਾਗਰੀ ਤੋਂ ਮੈਂ ਕਹਿੰਦਾ ਇੰਜੀਨੀਅਰ ਸਿੱਖਦਾ ਹੈ। ਬਿਲਕੁਲ। ਤਾਂ ਇੱਟ ਕਿਸਾਂ ਲਾਈ ਆ, ਚਾਲ ਕਿਸਾਂ ਬਣਾਉਣੀ ਆ, ਆ ਜਿਹੜੇ ਮਤਲਬ ਵੱਡੀ ਵੱਡੀ ਬਿਲਡਿੰਗਾਂ ਬਣਾਉਂਦੇ ਨੇ, ਉਹ ਮਿਸਤਰੀ ਬਹੁਤ ਸਿਆਣੇ ਹੁੰਦੇ। ਇੰਜੀਨੀਅਰ ਉਹ ਤੋਂ ਸਿੱਖਦੇ ਨੇ ਕੰਮ। ਸਹੀ ਗੱਲ। ਉਹ ਇੰਜੀਨੀਅਰ ਉਹ ਮਹਿਸੂਸ ਨਹੀਂ ਕਰਦੇ, ਕਿਉਂਕਿ ਕੰਮ ਸਿੱਖਣਾ ਚਾਹੀਦਾ, ਭਾਵੇਂ ਕੋਈ ਬੜਾ ਬੰਦਾ ਸਿੱਖੇ, ਕੰਮ ਸਿੱਖਣਾ ਚਾਹੀਦਾ, ਕੰਮ ਆਉਣਾ ਚਾਹੀਦਾ ਬੰਦੇ ਨੂੰ। ਅੱਲਾਹ ਤਾਲਾ ਇਹਨਾਂ ਦੀ ਉਮਰ ਦਰਾਜ਼ ਫਰਮਾਵੇ ਆਮੀਨ। ਤੇ ਅੱਲਾਹ ਤਾਲਾ ਇਹਨਾਂ ਨੂੰ ਤਰੱਕੀ ਦੇਵੇ। ਹੋਰ ਜੀ ਸਾਡੇ ਭਰਾ ਅਫਸਰ ਐਕਸ਼ਨ ਬਣਨ, SC ਬਣਨ, ਫਿਰ ਚੀਫ ਬਣਨ, ਸਾਡੀ ਜਾਤੀ ਵਿੱਚ ਹੀ ਅਸੀਂ ਉਹਨੂੰ ਵੇਖ ਕੇ ਖੁਸ਼ ਹੁੰਦੇ ਹਾਂ। ਔਰ ਦਿਲ ਕਰਦੇ ਰੋ ਮਿਲਣ ਜਾਵਾਂ, ਲੇਕਿਨ ਅੱਜ ਫਿਰ ਮੈਨੂੰ ਆਉਣਾ ਹੀ ਪੈ ਗਿਆ।
ਅੱਲਾਹ ਤਾਲਾ ਇਹਦੀ ਹੱਥੀ ਦੇਵੇ, ਕਾਰੋਬਾਰ 'ਚ ਬਰਕਤ ਪਾਵੇ, ਇਹਨਾਂ ਦੇ ਸ਼ਾਦੀ ਹੋਣੀ ਤੇ ਸ਼ਾਦੀ ਦੀ ਦੁਆ ਵੀ ਕਰਿਆ ਜੇ। ਇਹ ਸਭ ਤੋਂ ਅਹਿਮ ਦੁਆ ਜੀ। ਅਹਿਮ ਦੁਆ ਮੇਰੇ ਸਭ ਦੋਸਤ ਮੇਰਾ ਚੈਨਲ ਵੇਖਣ ਲੋਕ ਮੈਂ ਕਹਿੰਦਾ ਕਿ ਇਹਸਾਨ ਰਾਣਾ ਇਹਸਾਨ ਸਾਹਿਬ ਵਾਸਤੇ ਖੁਸ਼ੀ ਦੁਆ ਕਿ ਅੱਲਾਹ ਤਾਲਾ ਇਹਦੀ ਸ਼ਾਦੀ ਅੱਛੇ ਨਸੀਬ ਬਣਾਵੇ, ਇਸ ਦਵਾਈ ਜ਼ਿੰਦਗੀ ਅੱਛੀ ਗੁਜ਼ਰੇ, ਅੱਛਾ ਸਾਥੀ ਮਿਲੇ, ਇਹਨਾਂ ਜਾਇਜ਼ ਚਾਹਾਂਗੇ। ਅੱਲਾਹ ਹਾਫ਼ਿਜ਼।